ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਦੇਖੋ, ਸਿੱਖ ਇਤਿਹਾਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਸਾਡੇ ਵੀਰ ਸਰਦਾਰ ਸੁਖਵਿੰਦਰ ਸਿੰਘ ਹੰਸਰਾ, ਜਿਹੜੇ ਕਿ ਕੈਨੇਡਾ ਦੇ ਵਿੱਚ ਪੱਤਰਕਾਰੀ, ਖਾਸ ਤੌਰ 'ਤੇ ਰੇਡੀਓ ਅਣਖੀਲਾ ਪੰਜਾਬ, ਫਿਰ TV ਅਣਖੀਲਾ ਪੰਜਾਬ ਔਰ ਹੁਣ ਡੇਲੀ ਪੰਜਾਬੀ ਦੇ ਨਾਲ ਜੁੜੇ ਨੇ, ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜਾ ਈਸਟ ਚੈਪਟਰ ਹੈ ਉਹਦੇ ਪ੍ਰੈਜ਼ੀਡੈਂਟ ਨੇ। ਕੁਦਰਤੀ ਕੱਲ੍ਹ ਉਹ ਸਾਡੇ ਇੱਥੇ ਸਟੂਡੀਓ 'ਚ ਵੀ ਆਏ ਹੋਏ ਸਨ, ਕਿਸੇ ਮੈਰਿਜ ਦੇ ਸਿਲਸਿਲੇ 'ਚ ਨਿਊ ਜਰਸੀ ਆਏ ਜੀ, ਔਰ ਅਸੀਂ ਉਹਨਾਂ ਦਾ ਇੱਕ ਸਪੈਸ਼ਲ ਇੰਟਰਵਿਊ ਵੀ ਅੱਧੇ ਘੰਟੇ ਦਾ ਕੀਤਾ, ਜਿਹੜਾ ਕਿ 9 ਤੋਂ 9:30 ਟਿਊਨ ਇਨ ਰੱਖਣ, ਦਰਸ਼ਕ ਉਹਨੂੰ ਵਾਚ ਕਰਨ। ਪਰ ਜਿਸ ਕਰਕੇ ਮੈਂ ਇਸ ਪਾਰਟ ਨੂੰ ਬਿਗਨਿੰਗ 'ਚ ਲਿਆਂਦਾ, ਅੱਜ ਮੈਨੂੰ ਦੁਪਹਿਰੇ ਹੀ ਪਤਾ ਲੱਗਾ ਕਿ ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਨੇ ਜੀ। ਸੋ ਅਸੀਂ ਜਿੱਥੇ ਉਹਨਾਂ ਦੇ ਨਾਲ ਅਫਸੋਸ ਦਾ ਇਜ਼ਹਾਰ ਕਰਦੇ ਹਾਂ, ਉੱਥੇ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ। ਔਰ ਮੈਂ ਜਦੋਂ ਉਹਨਾਂ ਨੂੰ ਅਫਸੋਸ ਦੀ ਕਾਲ ਕੀਤੀ, ਕਿਉਂ ਪਤਾ ਲੱਗਾ, ਤੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਬੇਸ਼ੱਕ, ਜਿਵੇਂ ਉਹਨਾਂ ਨੇ ਦੱਸਿਆ ਕਿ ਮਾਤਾ ਜੀ ਨੂੰ ਸਟ੍ਰੋਕ ਸੀ ਔਰ ਕਾਫੀ ਕੁਝ ਸਾਲਾਂ ਤੋਂ ਬਿਲਕੁਲ ਜਿਹੜੇ ਨੇ ਲਾਈਕ ਵੈਜੀਟੇਬਲ ਸਨ, ਪਰ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਜੀ ਬਿਲਕੁਲ ਤੁਸੀਂ ਠੀਕ ਕਿਹਾ, ਪਰ ਮਾਵਾਂ ਫਿਰ ਵੀ, ਜੇ ਅਸੀਂ ਮੋਹਨ ਸਿੰਘ ਦੀਆਂ ਇਹ ਲਾਈਨਾਂ ਉਦਾਰੀਆਂ ਲਈਏ, ਪ੍ਰੋਫੈਸਰ ਮੋਹਨ ਸਿੰਘ ਦੀਆਂ, ਤਾਂ ਫਿਰ ਇਹੀ ਹੈ ਕਿ ਬਈ ਮਾਂ ਵਰਗਾ ਕਣਛਾਵਾਂ ਬੂਟਾ ਦੂਜਾ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਉਂਦੇ, ਐਪਰ ਫੁੱਲਾਂ ਦੇ ਸੁੱਕਿਆਂ ਇਹ ਬੂਟਾ ਮੁਰਝਾਏ। ਕਿ ਬੇਸ਼ੱਕ ਕਿਸੇ ਹਾਲ 'ਚ ਵੀ ਮਾਪਿਓ ਹੋਣ, ਉਹਨਾਂ ਦੀ ਇੱਕ ਠੰਡੀ ਛਾਂ ਤੁਹਾਨੂੰ ਮਹਿਫੂਜ਼ ਰੱਖਦੀ ਹੈ ਔਰ ਤੁਹਾਨੂੰ ਹਿੰਮਤ ਦਿੰਦੀ ਹੈ। ਅਸੀਂ ਉਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ। ਸਿੱਖ ਇਤਿਹਾਸ ਦੇ ਹਵਾਲੇ ਨਾਲ 1897 'ਚ ਪਹਿਲੀ ਵਾਰ ਇੱਕ ਜਨਰੇਟਰ ਲਾ ਕੇ ਰਾਜਾ ਫਰੀਦਕੋਟ ਬਿਕਰਮ ਸਿੰਘ ਨੇ ਬਿਜਲੀ ਚਲਾਈ, ਬਲਬ ਜਗੇ ਜੀ। ਤੇ ਰੀਜ਼ਨ ਸੀ ਕਿ ਕੁਈਨ ਵਿਕਟੋਰੀਆ, ਜਿਹੜੀ ਕਿ 1997 'ਚ ਅੱਜ ਦੇ ਦਿਨ ਤੋਂ ਠੀਕ 50 ਸਾਲ ਪਹਿਲਾਂ ਤਖਤ ਤੇ ਬੈਠੀ ਸੀ। ਇਹ ਜਿਹੜੀਆਂ ਇੰਗਲੈਂਡ ਦੀਆਂ ਮਾਈਆਂ ਨੇ, ਰਾਣੀਆਂ, ਇਹਦੀ ਉਮਰ ਬੜੀ ਹੈ ਵੱਡੀ। ਇਹਨਾਂ ਦੇ ਮੁੰਡੇ ਅੱਗੋਂ ਜਿਹੜੇ ਨੇ ਬੁੱਢੇ ਹੋ ਜਾਂਦੇ ਨੇ, ਸਾਹਸ ਕਿ ਮਾਈ ਮਰੇ ਤੇ ਮੇਰੀ ਵਾਰੀ ਆਏ। ਚਾਰਲਸ ਦਾ ਹਾਲ ਦੇਖੋ, ਵਿਚਾਰਾ ਆਪ ਮਰਨ ਕੰਢੇ ਹੋਇਆ, ਮਾਈ ਅਜੇ ਵੀ ਭੱਜੀ ਫਿਰਦੀ ਹੈ। ਸੋ ਇਹਨਾਂ ਦੀ ਕੁਦਰਤੀ ਲੌਂਜੇਵਿਟੀ ਰਨ ਕਰਦੀ ਹੈ। ਸੋ ਇਹ ਵਿਕਟੋਰੀਆ ਨੇ ਵੀ ਲੰਬਾ ਵਕਤ ਰਾਜ ਕੀਤਾ, ਪਰ ਇਹਦੀ ਜਿਹੜੀ 50ਵੇਂ ਵਰ੍ਹੇਗੰਢ ਸੀ ਉਸ ਦੇ ਤਖਤ ਤੇ ਬਹਿਣ ਦੀ, ਉਹਦੇ 'ਚ ਫਿਰ ਇਹ ਜਿਹੜੇ ਸਾਰੇ ਰਾਜਾਨ ਰਾਜ ਬਣੇ ਹੋਏ ਸੀ ਔਰ ਉਹਨਾਂ ਦੇ ਵੱਡੇ ਚਮਚੇ, ਸੋ ਇਹਨਾਂ ਨੇ ਬਹੁਤ ਸੈਲੀਬ੍ਰੇਸ਼ਨਸ ਕੀਤੀਆਂ ਆਪਣੀਆਂ ਰਿਆਸਤਾਂ 'ਚ ਵੀ, ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਜੀ ਰਾਣੀ ਦੇ 50 ਸਾਲ ਹੋ ਗਏ। ਪਰ ਮੈਨੂੰ ਤਾਂ ਉਹ ਬਿਜਲੀ ਜਗਾਈ ਜਾਂ ਨਹੀਂ ਇਹ ਨਹੀਂ ਹੈ, ਪਰ ਮੈਨੂੰ ਇਹਦੇ ਤੋਂ ਜਿਹੜੀ ਡਿਬੇਟ ਹੈ ਉਸ ਤੋਂ ਬਾਅਦ ਸਿੱਖਾਂ ਦੇ ਵਿੱਚ, ਔਰ ਇਸ ਲਈ ਜਦੋਂ ਹੁਣ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਕਈ ਵਾਰੀ ਗੱਲਾਂ ਸੁਣਨ ਨੂੰ ਮਿਲਦੀਆਂ ਜਾਂ ਦੂਜਿਆਂ ਨੂੰ ਜਾਂ ਖਾਲਿਸਤਾਨ ਦੇ, ਤਾਂ ਮੈਨੂੰ ਹੈਰਾਨੀ ਨਹੀਂ ਹੁੰਦੀ। ਤੁਸੀਂ ਇਤਿਹਾਸ ਦੇਖਿਆ ਹੁੰਦਾ। ਫਿਰ ਇਹ ਕੁਝ ਸਿੱਖਾਂ ਵੱਲੋਂ ਹੋਇਆ ਕਿ ਜੀ ਇਹ ਬਿਜਲੀ ਤਾਂ ਬਹੁਤ ਚੰਗਾ ਹੈ, ਮਤਲਬ ਰੌਸ਼ਨੀ ਹੁੰਦਾ ਹੈ, ਕਿੱਥੇ ਤੁਸੀਂ ਦੀਵੇ ਦੂਜੇ ਤੀਜੇ ਜਗਾਉਂਦੇ ਹੋ, ਹਨੇਰਾ ਹੁੰਦਾ ਹੈ। ਪਰ ਉਹ ਜਿਉਂ ਹੀ ਇਹ ਗੱਲ ਅੱਗੇ ਤੁਰੀ, ਦੂਜੇ ਖਿਲਾਫ ਹੋ ਗਏ। ਉਹਨਾਂ ਨੇ ਕਿਹਾ ਜੀ ਇਹ ਬਿਜਲੀ, ਇਹ ਤਾਂ ਸਾਡੇ ਗੁਰੂਆਂ 'ਚ ਇੰਨੀ ਸ਼ਕਤੀ ਨਹੀਂ ਸੀ, ਜੇ ਉਹਨਾਂ ਨੇ ਬਿਜਲੀ ਨਹੀਂ ਬਣਾਈ ਤੇ ਇਹ ਕਿੱਥੋਂ ਅਸੀਂ ਲਾ ਦਈਏ। ਫਿਰ ਕਿਸੇ ਨੇ ਕਿਹਾ ਜੀ ਅੰਦਰ ਜਦੋਂ ਬਿਜਲੀ ਦਾ ਐਨ ਬਲਬ ਕਰਕੇ ਜਗੇਗਾ ਤੇ ਜਿਹੜੇ ਅੰਦਰ ਬੈਠੇ ਆ ਬੰਦਗੀ ਦੇ ਵਿੱਚ, ਉਹਨਾਂ ਦਾ ਤਾਂ ਧਿਆਨ ਉਕੜ ਜਾਏਗਾ। ਕਿਸੇ ਨੇ ਕਿਹਾ ਜੀ ਇਹ ਬਿਜਲੀ ਤਾਂ ਚੰਚਲ ਨਾਰੀ ਵਾਂਗ ਹੈ, ਇਹ ਤਾਂ ਸਾਰਿਆਂ ਦਾ ਧਿਆਨ ਅਖਾੜ ਦੇਗੀ, ਇਹ ਤਾਂ ਤੁਹਾਡੀਆਂ ਅੱਖਾਂ ਹੀ ਨਹੀਂ ਬੰਦ ਹੋਣ ਦੇਗੀ। ਸੋ ਕੁੱਲ ਮਿਲਾ ਕੇ ਤੇ ਜਿਹੜੇ ਵਿਚਾਰੇ ਆਰਗੂ ਕਰਦੇ ਸੀ, ਉਹਨਾਂ ਨੂੰ ਜਿਹੜੇ ਵਿਰੋਧੀ ਨੇ ਕਹਿੰਦੇ ਸੀ ਬਿਜਲੀ ਭਗਤ, ਉਹਨਾਂ ਦਾ ਨਾਂ ਹੀ ਰੱਖਤਾ ਬਿਜਲੀ ਭਗਤ। ਉਹ ਮੇਰੇ ਖਿਆਲ ਕਿੰਨੇ ਸਾਲ, 25-30 ਸਾਲ ਇਹੀ ਫੈਸਲਾ ਕਰਨ 'ਚ ਲੱਗ ਗਏ ਵੀ ਲੱਗਣੀ ਹੈ ਕਿ ਨਹੀਂ ਲੱਗਣੀ। ਤੇ ਹੁਣ ਉੱਥੇ ਜਾਂਦੇ ਹੀ ਬਿਜਲੀ ਦੇਖਣ ਨੇ ਜੀ, ਬੜੀਆਂ ਰੌਸ਼ਨੀਆਂ, ਜਗਮਗ, ਦੀਵਾਲੀ ਤੇ ਹੁੰਦੀ ਹੈ, ਵਿਸਾਖੀ ਤੇ ਹੁੰਦੀ ਹੈ। ਸੋ ਇਹ ਜਦੋਂ ਵੀ ਕੋਈ ਨਵਾਂ ਆਈਡੀਆ ਆਉਂਦਾ ਹੈ ਔਰ ਉਸ ਨੂੰ ਜਦੋਂ ਵੀ ਤੁਸੀਂ ਅੱਗੇ ਤੋਰਨਾ ਹੈ, ਉਸ ਕਿਸਮ ਦੇ ਨਾਲ ਹੀ ਹੁੰਦੇ ਨੇ। ਸੋ 1945 'ਚ ਜਾਪਾਨ ਵੱਲੋਂ ਅੱਜ ਦੇ ਦਿਨ ਜਿਹੜਾ ਹਥਿਆਰ ਸੁੱਟੇ ਗਏ, ਕਿ ਹਿਰੋਸ਼ੀਮਾ ਤੇ ਬੰਬ ਪਏ, ਨਾਗਾਸਾਕੀ ਤੇ ਪਏ, ਔਰ ਅਮਰੀਕਾ ਨੇ ਆਰਡਰ ਕੀਤਾ ਹੋਇਆ ਸੀ, ਉਹਨਾਂ ਨੇ ਸਾਰੇ 25-30 ਸ਼ਹਿਰਾਂ ਦੇ ਮਹੀਨੇ ਬਾਅਦ ਸੁੱਟਣੇ ਸੀ, ਕਿਉਂਕਿ ਹਿਰੋਸ਼ੀਮਾ ਤੋਂ ਬੰਬ ਤੋਂ ਬਾਅਦ ਉਹਨਾਂ ਨੇ ਹਥਿਆਰ ਨਹੀਂ ਸੀ ਸੁੱਟੇ। ਪਰ ਉਹਨਾਂ ਨੇ ਦੇਖਿਆ ਤਬਾਹੀ, ਔਰ ਜਾਪਾਨ ਨੇ ਅੱਜ ਦੇ ਦਿਨ ਜਿਹੜੇ ਨੇ ਹਥਿਆਰ ਸੁੱਟੇ। ਅੱਜ ਦਾ ਦਿਨ ਪਾਕਿਸਤਾਨ ਦਾ ਆਜ਼ਾਦੀ ਦਿਨ ਹੈ। ਔਰ 1983 'ਚ ਅੱਜ ਦੇ ਦਿਨ 4 ਸਿੱਖ ਨੌਜਵਾਨ ਪਾਇਲ
ਥਾਣੇ ਦੇ ਵਿੱਚ ਮਾਰੇ ਗਏ, ਜਿਨ੍ਹਾਂ 'ਚ ਇੱਕ ਵੈਟਰਨੇਰੀਅਨ ਵੀ ਸੀ। ਇਹ ਦਰਬਾਰੇ ਦੀ ਸਰਕਾਰ ਸੀ ਔਰ ਜਿਹੜੇ ਲੋਕਾਂ ਨੇ ਇਸ ਦੇ ਵਿੱਚ ਉਹਨਾਂ ਦੇ ਕਹਿਣ ਤੇ ਦਰਬਾਰੇ ਦੇ ਇਹ ਸਾਰਾ ਪਾਰਟ ਕੀਤਾ, ਉਹਨਾਂ ਦਾ ਉਦੋਂ ਉਸ ਲੁਧਿਆਣੇ ਦਾ ਐਸਐਸਪੀ ਭੱਟੀ ਸੀ, ਡੀਐਸਪੀ ਰਾਜਕਿਸ਼ਨ ਬੇਦੀ ਸੀ ਔਰ ਇਹ ਸਾਰੇ ਬਾਅਦ 'ਚ 84 ਤੋਂ ਬਾਅਦ ਬਹੁਤ ਵੱਡੇ ਬੁੱਚੜ ਬਣੇ, ਜਿਨ੍ਹਾਂ ਨੇ ਸਿੱਖ ਨੌਜਵਾਨ ਵੀ ਮਾਰੇ। ਹਾਲਾਂਕਿ ਟੱਬਰ ਜਿਨ੍ਹਾਂ ਦੇ ਮਾਰੀਆਂ ਗਈਆਂ ਵਿਚਾਰੀਆਂ ਕੁਝ ਬੀਬੀਆਂ ਉਹ ਸੰਜੇ ਗਾਂਧੀ ਤੱਕ ਪਹੁੰਚੀਆਂ, ਜਿਹੜੀਆਂ ਨੇ ਉਸ ਸੰਜੇ ਨਹੀਂ ਸੈਂਟਰ ਲੈਵਲ ਤੇ, ਔਰ ਸੀਬੀਆਈ ਇਨਕੁਆਰੀ ਵੀ ਮਾਰਕ ਹੋਈ, ਹਿਮਾਚਲ 'ਚ ਟ੍ਰਾਂਸਫਰ ਕਰਤਾ ਕੇਸ, ਬਟ ਇਨ ਦਾ ਐਂਡ ਕੁਝ ਨਹੀਂ ਹੋਇਆ ਕਿਸੇ ਨੂੰ। ਸੋ ਵਰਲਡ ਹਿਸਟਰੀ ਦੇ ਹਵਾਲੇ ਨਾਲ 1281 'ਚ ਕੁਬਲੇ ਖਾਨ ਜਿਹੜਾ ਹੈ ਉਹਦਾ ਇੱਕ ਹਮਲਾ ਕਰਨ ਵਾਲਾ ਫਲੀਟ ਜਾਪਾਨ ਵੱਲ ਜਾ ਰਿਹਾ ਸੀ ਔਰ ਉੱਥੇ ਤੂਫਾਨ, ਸਮੁੰਦਰੀ ਤੂਫਾਨ ਦੇ ਵਿੱਚ ਹੀ ਬਹੁਤ ਵੱਡਾ ਹਿੱਸਾ ਰੁੜ ਗਿਆ ਜੀ। 1457 ਦੇ ਵਿੱਚ ਜਿਹੜੀ ਪਹਿਲੀ ਓਲਡੈਸਟ ਨੋਨ ਪ੍ਰਿੰਟਡ ਬੁੱਕ ਹੈ ਜਿਹੜੀ ਪ੍ਰੈਸ ਦੇ ਵਿੱਚ ਪ੍ਰਿੰਟ ਹੋਈ। 1782 ਚ ਸੂਰੀਨਾਮ ਦੇ ਵਿੱਚ ਇਹ ਕਾਨੂੰਨ ਪਾਸ ਹੋਇਆ ਕਿ ਜੇ ਤੁਸੀਂ ਮਾਵਾਂ ਨੂੰ ਗੁਲਾਮ ਦੇ ਤੌਰ ਤੇ ਵੇਚਣਾ ਤੇ ਫਿਰ ਜਿਹੜੇ ਉਹਨਾਂ ਦੇ ਬੱਚੇ ਨੇ ਉਹਨਾਂ ਦੀ ਬਾਹਾਂ ਦੇ ਵਿੱਚ ਜਾਂ ਛੋਟੇ, ਉਹਨਾਂ ਨੂੰ ਵੀ ਨਾਲ ਹੀ ਜਾਣਾ ਪਏਗਾ, ਉਸ ਤੋਂ ਬਿਨਾਂ ਤੁਸੀਂ ਵੇਚ ਨਹੀਂ ਸਕਦੇ। ਇਹ ਹਾਲ ਦੇਖ ਲਓ ਕਿਸ ਕਿਸਮ ਦੀ ਹਿਊਮਨ ਸੁਸਾਇਟੀ ਰਹੀ ਹੈ। 1824 ਚ ਜਨਰਲ ਲਫੇਅਤ, ਜਿਹਨੇ ਅਮਰੀਕਾ ਦੀ ਰੈਵੋਲੂਸ਼ਨਰੀ ਵਾਰ ਦੇ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ ਸੀ, ਉਹ ਵਾਪਸ ਅਮਰੀਕਾ ਮੁੜ ਆਏ, ਫ੍ਰੈਂਚ ਸੀ। 1862 ਚ ਲਿੰਕਨ ਨੇ ਪਹਿਲੀ ਵਾਰ ਇੱਕ ਕਾਲਿਆਂ ਦਾ ਅਫਰੀਕਨ ਅਮਰੀਕਨਾਂ ਦੇ ਗਰੁੱਪ ਨੂੰ ਵਾਈਟ ਹਾਊਸ ਦੇ ਵਿੱਚ ਰਿਸੀਵ ਕੀਤਾ। 1880 ਚ ਕੋਲਗਨ ਕੈਥੀਡਰਲ ਜਿਹੜਾ ਉਹ ਕੰਪਲੀਟ ਹੋਇਆ ਜਰਮਨੀ ਦੇ ਵਿੱਚ ਔਰ 1248 ਦੇ ਵਿੱਚ ਇਹ ਬਣਨਾ ਸ਼ੁਰੂ ਹੋਇਆ ਸੀ। ਇਹਨੂੰ ਲਗਭਗ 500 ਸਾਲ ਲੱਗ ਗਏ ਕੰਪਲੀਟ ਹੁੰਦੇ ਜੀ। ਪਹਿਲਾ ਡਰਾਈਵਿੰਗ ਲਾਇਸੈਂਸ ਫਰਾਂਸ ਦੇ ਵਿੱਚ, ਜਿਹਦੇ ਚ ਕਿ ਟੈਸਟ ਵੀ ਲਿਆ ਜਾਂਦਾ ਸੀ, 1893 ਚ ਫਰਾਂਸ ਨੇ ਜਾਰੀ ਕੀਤਾ। 1900 ਦੇ ਵਿੱਚ 2000 ਅਮਰੀਕਨ ਮੈਰੀਨਸ ਨੇ ਜਿਹੜਾ ਉਹ ਕੈਪਚਰ ਕਰ ਲਿਆ ਜਾ ਕੇ ਨਿਕਾਰਾਗੁਆ ਨੂੰ ਔਰ ਇਸੇ ਤਰ੍ਹਾਂ ਜਿਹੜਾ ਬੀਜਿੰਗ ਦੇ ਉੱਤੇ ਜਿਹੜਾ ਬਾਕਸਰ ਰੈਵੋਲੂਸ਼ਨ ਵੀ ਜਿਹੜਾ 1900 ਦੇ ਵਿੱਚ ਖਤਮ ਹੋਇਆ। 1935 ਚ ਸੋਸ਼ਲ ਸਿਕਿਉਰਿਟੀ ਐਕਟ ਦੇ ਉੱਤੇ ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਦਸਤਖਤ ਕੀਤੇ। ਇਸ ਤਰ੍ਹਾਂ ਪਹਿਲੀ ਵਾਰ ਅਨਐਮਪਲੋਇਮੈਂਟ ਜਿਹੜੀ ਮਿਲਦੀ ਹੈ ਜਦੋਂ ਨੌਕਰੀ ਨਾ ਰਹੇ ਔਰ ਬੁਢਾਪਾ ਪੈਨਸ਼ਨ, ਇਹ ਮਨਜ਼ੂਰ ਹੋਈ ਔਰ ਪਹਿਲੀ ਵਾਰ 1966 ਚ ਅੱਜ ਦੇ ਦਿਨ ਜਿਹੜਾ ਯੂਐਸ ਲੂਨਰ ਆਰਬਿਟਰ ਹੈ ਉਹ ਚੰਦਰਮਾ ਦੇ ਦੁਆਲੇ ਉਹਨੇ ਗੇੜੇ ਲਾਣੇ ਸ਼ੁਰੂ ਕੀਤੇ ਔਰ 1971 ਦੇ ਵਿੱਚ ਬਹਿਰੀਨ ਨੇ 110 ਸਾਲ ਦੇ ਜਿਹੜੇ ਬ੍ਰਿਟਿਸ਼ ਰਾਜ ਤੋਂ ਬਾਅਦ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਹੈ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਬ੍ਰਿਜ ਭਾਸ਼ਾ ਚ ਲਿਖੇ ਕਵਿਤ ਨੰਬਰ 93 ਨੂੰ ਚੁਣਿਆ ਜੀ। सरिता सरोवर सलिल मिल एक भय, एक में अनेक होत, कैसे निर्वार जी। पान चूना काथा सुपारी खाए सुरंग भय, बहुर न चतुर बरन विस्तारो जी। पारस परत होत कनक अनक धात, कनक में अनक न होत गोता चारो जी। चंदन सुबास कै सुबासना बनास्पत, चंदन सुबास कै सुबासना बनास्पत, भगत जगत पथ बिसम विचारो जी। ਹੁਣ ਇਸ ਚ ਭਾਈ ਗੁਰਦਾਸ ਜੀ ਨੇ ਜਿਹੜਾ ਸਿੱਖ ਨਿਰੰਕਾਰ ਦੇ ਨਾਲ ਅਭੇਦ ਹੋ ਜਾਂਦਾ ਹੈ ਤੇ ਕਿਵੇਂ ਰੱਬ ਤੇ ਉਹ ਸਿੱਖ ਇੱਕਮਿਕ ਹੋ ਜਾਂਦੇ ਨੇ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਉਹ ਰੱਬ ਵਰਗਾ ਹੀ ਹੋ ਜਾਂਦਾ ਹੈ। ਉਸ ਦੇ ਲਈ ਉਹਨਾਂ ਨੇ 4-5 ਅਲੰਕਾਰ ਇਸਤੇਮਾਲ ਕੀਤੇ ਨੇ। ਸਰਤਾ ਸਰੋਵਰ ਸਲਲ ਮਿਲ ਏਕ ਭੈ, ਕਿ ਜੇ ਸਰੋਵਰ ਦਾ ਪਾਣੀ ਤੇ ਦਰਿਆ ਦਾ ਪਾਣੀ ਰਲ ਜਾਣ ਤੇ ਫਿਰ ਤੁਸੀਂ ਉਹਨਾਂ ਨੂੰ ਬਾਅਦ ਚ ਕਹੋ ਜੀ ਹੁਣ ਇਹਦੇ ਚੋਂ ਪਾਣੀ ਅਸੀਂ ਸਰੋਵਰ ਦਾ ਅੱਡ ਕਰ ਦਈਏ ਤੇ ਦਰਿਆ ਦਾ ਅੱਡ ਕਰ ਦਈਏ, ਉਹ ਅੱਡ ਨਹੀਂ ਹੋ ਸਕਣਾ ਕਿਉਂਕਿ ਉਹ ਪਾਣੀ ਬਣ ਗਏ ਨੇ ਜੀ। ਏਕ ਮੈਂ ਅਨੇਕ ਹੋਤ ਕੈਸੇ ਨਿਰਵਾਰ ਜੀ, ਉਹ ਤਾਂ ਇੱਕ ਹੋ ਗਏ, ਉਹਨਾਂ ਨੂੰ ਅੱਡ ਕਿਵੇਂ ਕਰੋਗੇ? ਇਹ ਪਹਿਲੀ ਉਦਾਹਰਣ ਹੈ। ਫਿਰ ਉਹਨਾਂ ਨੇ ਕਿਹਾ ਪਾਨ ਚੂਨਾ ਕਾਥਾ ਸੁਪਾਰੀ ਖਾਏ ਸੁਰੰਗ ਭੈ। ਹੁਣ ਜਿਹੜੇ ਲੋਕ ਪਾਨ ਖਾਂਦੇ ਨੇ, ਪਾਨ ਦਾ ਪੱਤਾ ਹੁੰਦਾ, ਉਸ ਦੇ ਵਿੱਚ ਚੂਨਾ ਹੁੰਦਾ, ਕੱਥਾ ਹੁੰਦਾ, ਸੁਪਾਰੀ ਹੁੰਦੀ ਹੈ ਕਿ ਵੀ ਇਹ ਜਿਹੜੀਆਂ ਨੇ, ਔਰ ਜਦੋਂ ਉਹ ਖਾਂਦੇ ਨੇ ਤੇ ਉਹਦਾ ਰੰਗ ਲਾਲ ਹੋ ਜਾਂਦਾ, ਸੁਰੰਗ ਭੈ। ਤੇ ਹੁਣ ਜਦੋਂ ਉਹ ਚਿੱਥ ਲਿਆ ਖਾਣ ਵਾਲੇ ਨੇ, ਉਹਦੇ ਚ ਕੱਥਾ ਚੂਨਾ ਸੁਪਾਰੀ ਪਾਨ ਤੇ ਉਹ ਲਾਲ ਹੋ ਗਿਆ, ਹੁਣ ਉਹਨਾਂ ਨੂੰ ਕਹੋ ਜੀ ਉਹਦੇ ਚੋਂ ਸੁਪਾਰੀ ਅੱਡ ਕੱਢੋ, ਉਹਦੇ ਚੋਂ ਕੱਥਾ ਅੱਡ ਕੱਢੋ, ਨਹੀਂ, ਉਹ ਉਹਦਾ ਹੀ ਹਿੱਸਾ ਬਣ ਗਏ। ਬਹੁਰ ਨਾ ਚਤੁਰ ਬਰਨ ਵਿਸਥਾਰੋ ਜੀ। ਉਹ ਚਾਰੋਂ ਚੀਜ਼ਾਂ ਜਿਹੜੀਆਂ ਨੇ ਬਾਅਦ ਦੇ ਵਿੱਚ ਅੱਡ ਨਹੀਂ ਕੀਤੀਆਂ ਜਾ ਸਕਦੀਆਂ।
पारस परत होत कनक अनेक धात, कनक मैं अनेक ना होत गोता चारो जी। पारस एक इस किस्म का ਉਹਨੂੰ ਫਿਲਾਸਫਰ ਸਟੋਨ ਦੀ ਇਹ ਟ੍ਰਾਂਸਲੇਸ਼ਨ ਕਰਦੇ ਨੇ ਜੀ ਇੱਕ ਐਸੀ ਚੀਜ਼ ਮੰਨੀ ਜਾਂਦੀ ਹੈ ਕਿ ਉਹਦੇ ਨਾਲ ਕੋਈ ਵੀ ਧਾਤੂ ਛੋ ਜਾਏ, ਲੋਹਾ, ਸੋਨਾ, ਤਾਂਬਾ, ਕੈਂ, ਕੋਈ ਵੀ, ਤੇ ਉਹ ਸੋਨਾ ਬਣ ਜਾਂਦੀ ਹੈ। ਸੋ ਕਹਿੰਦੇ ਨੇ ਵੀ ਭਾਵੇਂ ਧਾਤੂ ਕੋਈ ਵੀ ਸੀ, ਪਹਿਲਾਂ ਕੋਈ ਵੀ ਮੈਟਲ ਸੀ, ਜਦੋਂ ਪਾਰਸ ਨਾਲ ਛੋਈ ਤੇ ਉਹ ਕਣਕ ਬਣ ਗਈ, ਸੋਨਾ ਬਣ ਗਈ। ਹੁਣ ਜਦੋਂ ਬਣ ਗਈ ਉਹਨੂੰ ਕਹੋ ਜੀ ਵਾਪਸ ਧਾਤੂ ਚ ਜਾਓ, ਉਹਨੂੰ ਤੁਸੀਂ ਬਦਲ ਦਿਓ, ਤੁਸੀਂ ਨਹੀਂ ਬਦਲ ਸਕਦੇ। ਪਾਰਸ ਪਰਤ ਹੋਤ ਕਨਕ ਅਨਕ ਧਾਤ, ਕਨਕ ਮੈਂ ਅਨੇਕ ਨਾ ਹੋਤ ਗੋਤਾ ਚਾਰੋ ਜੀ। ਤੇ ਅਖੀਰ ਚ ਭਾਈ ਸਾਹਿਬ ਨੇ ਕਿਹਾ ਚੰਦਨ ਸੁਬਾਸ ਕੈ ਸੁਬਾਸਨਾ ਬਨਾਸਪਤੀ, ਕਿ ਚੰਦਨ ਦੀ ਜਿਹੜੀ ਖੁਸ਼ਬੂ ਹੈ, ਜਿਹੜੇ ਚੰਦਨ ਦੇ ਨੇੜੇ ਤੇੜੇ ਦੇ ਦਰਖਤ ਹੁੰਦੇ ਨੇ, ਜੰਗਲੀ ਕਈ ਵਾਰੀ ਸਾਰਾ, ਉਹਨਾਂ 'ਚ ਵੀ ਉਹ ਖੁਸ਼ਬੂ ਆ ਜਾਂਦੀ ਹੈ ਜੀ। ਸੋ ਵੀ ਚੰਦਨ ਹੋਏ ਰਹੇ ਬਸਿਆ ਜੋ ਚੰਦਨ ਪਾਸ, ਕਿ ਉਹ ਜਦੋਂ ਇੱਕ ਵਾਰੀ ਉਹਨਾਂ 'ਚੋਂ ਖੁਸ਼ਬੂ ਚਲੀ ਗਈ ਚੰਦਨ ਦੀ, ਉਹਨਾਂ ਦੇ ਵਿੱਚ ਵੜ ਗਈ, ਫਿਰ ਤੁਸੀਂ ਕਹੋ ਜੀ ਇਹ ਖੁਸ਼ਬੂ ਦਰਖਤਾਂ 'ਚੋਂ ਕੱਢਣੀ, ਇਵੇਂ ਨਹੀਂ ਹੋ ਸਕਦੀ। ਤੇ ਅਖੀਰ 'ਚ ਭਾਈ ਸਾਹਿਬ ਨੇ ਕਿਹਾ ਭਗਤ ਜਗਤ ਪਤ ਬਿਸਮ ਵਿਚਾਰੋ ਜੀ। ਇਸੇ ਤਰ੍ਹਾਂ ਭਗਤ ਜਿਹੜਾ ਹੈ ਜਗਤ ਪਤ, ਜਗਤ ਦੇ ਪਤੀ, ਜਗਤ ਦੇ ਸੁਆਮੀ, ਜਗਤ ਦੇ ਮਾਲਕ ਦੇ ਨਾਲ ਜਦੋਂ ਇੱਕਮਿਕ ਹੋ ਜਾਂਦਾ ਹੈ ਤੇ ਇਹ ਜਿਹੜੀ ਸਾਂਝ ਹੈ ਇਹ ਬੜੀ ਡੂੰਗੀ ਹੁੰਦੀ ਹੈ, ਬੜੀ ਪੀੜੀ ਹੁੰਦੀ ਹੈ ਜੀ। ਤੇ ਇਹ ਫਿਰ ਜਿਹੜਾ ਜੋਤ ਨਾਲ ਜੋਤ ਰਲਣ ਵਾਲੀ ਗੱਲ ਹੁੰਦੀ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨ। ਜੀ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰੋਡਕਸ਼ਨ ਨੂੰ ਆਗਿਆ ਦਿਓ, ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।